पंजाब ਅਤੇ ਲੜਨ ਵਾਲੇ ਲੋਕ ਜਿਹੜੇ ਹੈਗੇ ਆ ਉਹ ਇਸ ਧਰਤੀ ਨੂੰ ਭਾਗ ਲਾਉਣ ਲਈ ਦੁਬਾਰਾ ਮੈਦਾਨ ਦੇ ਵਿੱਚ ਨੇ, ਕਿਉਂਕਿ ਧਰਤੀ ਨੂੰ ਭਾਗ ਉਦੋਂ ਲੱਗਦੇ ਆ, ਧਰਤੀ ਨੂੰ ਚਾਰ ਚੰਨ ਉਦੋਂ ਲੱਗਦੇ ਆ ਜਦੋਂ ਲੋਕ ਪੋਲੀਟੀਸ਼ੀਅਨਾਂ ਦੇ ਪਿੱਛੇ ਲੱਗਣ ਦੀ ਬਜਾਏ ਆਪਣੇ ਰਸਤੇ ਦੀ ਤਲਾਸ਼ ਖੁਦ ਕਰਦੇ ਆ। ਅੱਜ ਪੰਜਾਬ ਦੇ ਅੰਦਰ ਪੰਜਾਬ ਯੂਨੀਵਰਸਿਟੀ ਦਾ ਮਸਲਾ ਬਹੁਤ ਭਖਿਆ ਹੋਇਆ ਹੈ। ਜਿਹੜੀ ਸਟੇਟ ਦੇ ਵਿੱਚ ਆਪਾਂ ਰਹਿੰਦੇ ਆ, ਭਾਰਤੀ ਸਟੇਟ, ਇਹਦਾ ਬੇਸ ਜ਼ੁਲਮ ਤੇ ਖੜਾ ਹੈ, ਜ਼ਬਰ ਤੇ ਖੜਾ ਹੈ। ਸਟੇਟ ਦੀ ਵੈਸੇ ਪਰਿਭਾਸ਼ਾ ਵੀ ਇਹੀ ਹੁੰਦੀ ਹੈ। ਰਾਜਨੀਤੀ ਵਾਲੇ ਫਿਲਾਸਫੀ ਵਾਲੇ ਵਿਦਿਆਰਥੀ ਜਾਣਦੇ ਆ, ਸਟੇਟ ਜਦੋਂ ਇੱਕ ਤਬਕਾ ਦੂਸਰੇ ਤਬਕੇ ਦੇ ਉੱਤੇ ਜਬਰੀ ਧੱਕੇਸ਼ਾਹੀ ਦੇ ਨਾਲ ਰਾਜ ਕਰਦਾ ਹੈ ਉਹਨੂੰ ਸਟੇਟ ਕਹਿੰਦੇ ਆ। ਤੇ ਭਾਰਤ ਦੀ ਸਟੇਟ ਜਿਹੜੀ ਹੈ ਪਿਛਲੇ ਸੈਂਕੜੇ ਸਾਲਾਂ ਤੋਂ ਭਾਰਤ ਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਦੇ ਸਭ ਤੇ ਜ਼ੁਲਮ ਕਰਨ ਲੱਗੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਆਰਐਸਐਸ ਦੀ ਸਾਂਝੀ ਹਕੂਮਤ, ਉਸ ਹਕੂਮਤ ਦਾ ਚਿਹਰਾ ਫਾਸ਼ੀਵਾਦੀ ਹੈ। ਤੇ ਫਾਸ਼ੀਵਾਦ ਦੁਨੀਆ ਦੇ ਵਿੱਚ ਜਿੱਥੇ ਵੀ ਜਦੋਂ ਵੀ ਦਸਤਕ ਦਿੱਤੀ ਹੈ ਫਾਸ਼ੀਵਾਦ ਨੇ, ਉਹਨੇ ਲੋਕਾਂ ਨੂੰ ਨਾਨੀ ਚੇਤੇ ਕਰਾਈ ਹੈ। ਸਰਕਾਰ ਨੂੰ ਸਿਰਫ ਉਦੋਂ ਹੀ ਝੁਕਾਇਆ ਜਾ ਸਕਦਾ ਜਦੋਂ ਅਸੀਂ ਵੱਖ-ਵੱਖ ਰੰਗਾਂ ਦੇ ਝੰਡਿਆਂ ਨੂੰ ਇਕੱਠਾ ਕਰਕੇ ਇੱਕ ਲੜੀ ਚ ਪਰੋਨੇ ਆ। ਇਹ ਲਾਲ ਹੋਣ, ਇਹ ਪੀਲੇ ਹੋਣ, ਕੇਸਰੀ ਹੋਣ, ਨੀਲੇ ਹੋਣ, ਕਿਸੇ ਵੀ ਰੰਗ ਦੇ ਹੋਣ, ਇਹ ਸਾਰੇ ਝੰਡਿਆਂ ਦਾ ਆਪਣਾ ਆਪਣਾ ਇਤਿਹਾਸ ਹੈ। ਇਹਨਾਂ ਨੇ ਆਪਣੇ ਆਪਣੇ ਵਕਤਾਂ ਦੇ ਵਿੱਚ ਸਮੇਂ ਦੇ ਹਾਕਮਾਂ ਨੂੰ ਧੂਲ ਚਟਾਈ ਹੈ। ਤੇ ਜਦੋਂ ਇਹ ਝੰਡੇ ਇਕੱਠੇ ਹੁੰਦੇ ਫਿਰ ਦਿੱਲੀ ਦਾ ਕਿਸਾਨ ਅੰਦੋਲਨ ਪੂਰੀ ਦੁਨੀਆ 'ਚ ਗੂੰਜ ਪਾਉਂਦਾ ਹੈ। ਹੁਣ ਇਹ ਝੰਡੇ ਇੱਥੇ ਵੀ ਇਕੱਠੇ ਆ, ਇਹਨਾਂ ਝੰਡਿਆਂ ਨੂੰ ਬਿਖਰਨ ਨਹੀਂ ਦੇਣਾ ਤੱਕ ਆਪਣੀ ਗੱਲ ਕਹਿਣ ਦੀ, ਕਿਉਂਕਿ ਪੱਤਿਆਂ ਨੂੰ ਝਾੜ ਪਿਛਲੇ 200-250 ਸਾਲ ਤੋਂ ਲੱਗੇ ਹੋਏ ਆ, ਬਹੁਤ ਵੇਖ ਲਿਆ। ਇਹ ਪੱਤੇ ਝੜਦੇ ਆ, ਇਸ ਦਰਖਤ ਦੀ, ਵੱਡੇ ਦਰਖਤ ਦੀ ਜੜ ਦੇ ਵਿੱਚ ਨੁਕਸ ਹੈਗਾ ਹੈ। ਜਿਹੜੀ ਸਟੇਟ ਦੇ ਵਿੱਚ ਆਪਾਂ ਰਹਿੰਦੇ ਆ, ਭਾਰਤੀ ਸਟੇਟ, ਇਹਦਾ ਬੇਸ ਜ਼ੁਲਮ ਤੇ ਖੜਾ ਹੈ, ਜ਼ਬਰ ਤੇ ਖੜਾ ਹੈ। ਸਟੇਟ ਦੀ ਵੈਸੇ ਪਰਿਭਾਸ਼ਾ ਵੀ ਇਹੀ ਹੁੰਦੀ ਹੈ। ਰਾਜਨੀਤੀ ਵਾਲੇ ਫਿਲਾਸਫੀ ਵਾਲੇ ਵਿਦਿਆਰਥੀ ਜਾਣਦੇ ਆ, ਸਟੇਟ ਜਦੋਂ ਇੱਕ ਤਬਕਾ ਦੂਸਰੇ ਤਬਕੇ ਦੇ ਉੱਤੇ ਜਬਰੀ ਧੱਕੇਸ਼ਾਹੀ ਦੇ ਨਾਲ ਰਾਜ ਕਰਦਾ ਹੈ ਉਹਨੂੰ ਸਟੇਟ ਕਹਿੰਦੇ ਆ। ਤੇ ਭਾਰਤ ਦੀ ਸਟੇਟ ਜਿਹੜੀ ਹੈ ਪਿਛਲੇ ਸੈਂਕੜੇ ਸਾਲਾਂ ਤੋਂ ਭਾਰਤ ਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਦੇ ਸਭ ਤੇ ਜ਼ੁਲਮ ਕਰਨ ਲੱਗੀ ਹੋਈ ਹੈ। ਸਟੇਟ ਇਹ ਕੰਮ ਕਰਨ ਲੱਗਿਆ, ਜਿਹੜੇ ਕੰਮ ਕਰਦੀ ਹੈ ਉਹ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਕਿ ਲੋਕਾਂ ਦੇ ਬ੍ਰੇਨ ਨੂੰ ਕੰਟਰੋਲ ਕਰ ਲਓ, ਵਿਦਿਆਰਥੀਆਂ ਨੂੰ ਕੰਟਰੋਲ ਕਰ ਲਓ, ਸਿੱਖਿਆ ਨੂੰ ਕੰਟਰੋਲ ਕਰ ਲਓ। ਜਦੋਂ ਸਿੱਖਿਆ ਨੂੰ ਕੰਟਰੋਲ ਕਰਦੇ ਆ ਤਾਂ ਫਿਰ ਉਹ ਆਪਣੇ ਵਰਗਾ ਸਮਾਜ ਬਣਾਉਣ ਲਈ ਜਿਹੜੀ ਇੱਕ ਕੋਸ਼ਿਸ਼ ਕਰਦੇ ਆ, ਜਿਹੜੀ ਦੁਨੀਆ ਦੇ ਅੰਦਰ ਹਰ ਫਾਸ਼ੀਵਾਦੀ ਨੇ ਕੀਤੀ ਹੈ। ਅੱਜ ਆਪਾਂ ਨੂੰ ਇਹਦੇ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਇਹ ਕਹਿਣ ਦੇ ਵਿੱਚ ਕਿ ਭਾਰਤ ਦੀ ਰਾਜ ਸੱਤਾ ਤੇ ਜਿਹੜੀ ਕਾਬਜ਼ ਇਸ ਵਕਤ ਦੀ ਰਾਜਨੀਤਿਕ ਧਿਰ ਹੈ, ਜਿਹੜੀ ਇਸ ਸਿਸਟਮ ਦਾ ਸਭ ਤੋਂ ਗੰਦਾ ਚਿਹਰਾ ਹੈਗੀ ਹੈ, ਭਾਰਤੀ ਜਨਤਾ ਪਾਰਟੀ ਦੇ ਆਰਐਸਐਸ ਦੀ ਸਾਂਝੀ ਹਕੂਮਤ, ਉਸ ਹਕੂਮਤ ਦਾ ਚਿਹਰਾ ਫਾਸ਼ੀਵਾਦੀ ਹੈ। ਤੇ ਫਾਸ਼ੀਵਾਦ ਦੁਨੀਆ ਦੇ ਵਿੱਚ ਜਿੱਥੇ ਵੀ ਜਦੋਂ ਵੀ ਦਸਤਕ ਦਿੱਤੀ ਹੈ ਫਾਸ਼ੀਵਾਦ ਨੇ, ਉਹਨੇ ਲੋਕਾਂ ਨੂੰ ਨਾਨੀ ਚੇਤੇ ਕਰਾਈ ਹੈ। ਇਸ ਆਰਐਸਐਸ ਦਾ ਇੱਕ ਮੁਖੀ ਸੀਗਾ BS ਮੁੰਜੇ, ਉਹ 1930-31 ਦੇ ਵਿੱਚ ਇਟਲੀ ਦੇ ਫਾਸ਼ਿਸਟ ਮੁਸੋਲੀਨੀ ਦੇ ਕੋਲ ਸਿੱਖਿਆ ਲੈਣ ਗਿਆ ਸੀ। ਮੁਸੋਲੀਨੀ ਫਾਸ਼ਿਸਟ ਸੀਗਾ, ਹਿਟਲਰ ਫਾਸ਼ਿਸਟ ਸੀਗਾ। ਹਿਟਲਰ ਨੇ ਉੱਥੋਂ ਦੇ ਸਕੂਲਾਂ ਤੇ ਕਬਜ਼ਾ ਕੀਤਾ ਤੇ ਅਡੋਲਫ ਹਿਟਲਰ ਦੇ ਆਪਣੇ ਵੱਖਰੇ ਸਕੂਲ ਖੋਲੇ। ਇਸੇ ਕਰਕੇ ਇਹ ਯੂਨੀਵਰਸਿਟੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ। ਇਸ ਤੋਂ ਪਹਿਲਾਂ ਇਹ ਕੋਸ਼ਿਸ਼ ਕਰ ਚੁੱਕੇ ਆ JNU, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੇ। ਇਸ ਤੋਂ ਪਹਿਲਾਂ ਕੋਸ਼ਿਸ਼ ਕਰ ਚੁੱਕੇ ਆ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਉੱਤੇ, ਜਿੱਥੇ ਰੋਹਿਤ ਵੇਮੁਲਾ ਦਾ ਕਾਂਡ ਬੜਾ ਮਸ਼ਹੂਰ ਹੋਇਆ ਸੀਗਾ। JNU ਦੇ ਸਾਥੀ ਉਮਰ ਖਾਲਿਦ ਹੋਣੀ ਪਿਛਲੇ 5 ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਹੈਗੇ ਆ। ਜਿਹਨੂੰ ਵਾਈਡਰ ਰੇਂਜ ਵਿੱਚ ਵੇਖੀਏ, ਪੂਰਾ ਦੇਸ਼ ਜਿਹੜਾ ਵੀ ਜਿੱਥੋਂ ਵੀ ਵਿਰੋਧ ਦੀ ਆਵਾਜ਼ ਉੱਠਦੀ ਹੈ ਇਹ ਉਹਨੂੰ ਮਸਲ ਦੇਣਾ ਚਾਹੁੰਦੇ ਆ, ਕੁਚਲ ਦੇਣਾ ਚਾਹੁੰਦੇ ਆ। ਪੰਜਾਬ ਯੂਨੀਵਰਸਿਟੀ ਦੇ ਅੰਦਰ ਤੁਹਾਡੀ ਸਿੱਖਿਆ ਤਬਾਹ ਕਰਕੇ ਯੂਨੀਵਰਸਿਟੀ ਨੂੰ ਕਬਜ਼ੇ 'ਚ ਕਰਨਾ ਚਾਹੁੰਦੇ ਆ। ਜੰਮੂ ਕਸ਼ਮੀਰ ਦੇ ਅੰਦਰ ਕਸ਼ਮੀਰੀਆਂ ਦੇ ਉੱਤੇ ਗੋਲੀਆਂ ਮਾਰਨ ਲੱਗੇ ਹੋਏ ਆ। ਇਸੇ ਤਰ੍ਹਾਂ ਹੀ ਛੱਤੀਸਗੜ੍ਹ, ਝਾਰਖੰਡ ਤੇ ਹੋਰ ਥਾਵਾਂ ਤੇ ਜਿਹੜੇ ਆਦੀਵਾਸੀ ਆਪਣੇ ਜਲ ਜੰਗਲ ਤੇ ਜ਼ਮੀਨ ਲਈ ਲੜ ਰਹੇ ਆ, ਉਹਨਾਂ ਨੂੰ ਅਮਿਤ ਸ਼ਾਹ ਕਹਿੰਦਾ ਹੈ ਕਿ 31 ਮਾਰਚ 2026 ਤੋਂ ਬਾਅਦ ਇਸ ਦੇਸ਼ ਨੂੰ ਨਕਸਲ ਮੁਕਤ ਕਰ ਦੇਣਾ ਹੈ। ਮਨੀਪੁਰ ਤੁਸੀਂ ਵੇਖਿਆ ਹੈ ਸੜਦਾ ਰਿਹਾ, ਪਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਮਨੀਪੁਰ ਦੀ ਸਾਰ ਲੈਣ ਨਹੀਂ ਗਏ। ਇਹੀ ਹਾਲ ਹੁਣ ਇੱਥੇ ਕਰ ਰਹੇ ਆ। ਮੈਂ ਤੁਹਾਨੂੰ ਬਹੁਤ ਸ਼ਾਰਟ ਜਿਹੇ ਲਫ਼ਜ਼ਾਂ 'ਚ ਬੇਨਤੀ ਕਰ ਰਿਹਾ ਹੈ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ, ਇਹ ਸਰਕਾਰ ਦਾ ਚਿਹਰਾ ਮੋਹਰਾ ਸਮਝੋ। ਸਰਕਾਰ ਨੂੰ ਸਿਰਫ ਉਦੋਂ ਹੀ ਝੁਕਾਇਆ ਜਾ ਸਕਦਾ ਹੈ ਜਦੋਂ ਅਸੀਂ ਵੱਖ-ਵੱਖ ਰੰਗਾਂ ਦੇ ਝੰਡਿਆਂ ਨੂੰ ਇਕੱਠਾ ਕਰਕੇ ਇੱਕ ਲੜੀ 'ਚ ਪਰੋਨੇ ਆ। ਇਹ ਲਾਲ ਹੋਣ, ਇਹ ਪੀਲੇ ਹੋਣ, ਕੇਸਰੀ ਹੋਣ, ਨੀਲੇ ਹੋਣ, ਕਿਸੇ ਵੀ ਰੰਗ ਦੇ ਹੋਣ, ਇਹ ਸਾਰੇ ਝੰਡਿਆਂ ਦਾ ਆਪਣਾ ਆਪਣਾ ਇਤਿਹਾਸ ਹੈ।
ਇਹਨਾਂ ਨੇ ਆਪਣੇ ਆਪਣੇ ਵਕਤਾਂ ਦੇ ਵਿੱਚ ਸਮੇਂ ਦੇ ਹਾਕਮਾਂ ਨੂੰ ਧੂਲ ਚਟਾਈ ਹੈ ਤੇ ਜਦੋਂ ਇਹ ਝੰਡੇ ਇਕੱਠੇ ਹੁੰਦੇ ਫਿਰ ਦਿੱਲੀ ਦਾ ਕਿਸਾਨ ਅੰਦੋਲਨ ਪੂਰੀ ਦੁਨੀਆ 'ਚ ਗੂੰਜ ਪਾਉਂਦਾ ਹੈ। ਹੁਣ ਇਹ ਝੰਡੇ ਇੱਥੇ ਵੀ ਇਕੱਠੇ ਆ, ਇਹਨਾਂ ਝੰਡਿਆਂ ਨੂੰ ਬਿਖਰਨ ਨਹੀਂ ਦੇਣਾ। ਪੰਜਾਬ ਯੂਨੀਵਰਸਿਟੀ ਦੀ ਗੂੰਜ ਪੰਜਾਬ ਤੋਂ ਬਾਹਰ ਹੱਦਾਂ ਸਰਹੱਦਾਂ ਤੋੜਦੀ ਹੋਈ, ਸੱਤਾਂ ਸਮੁੰਦਰਾਂ ਨੂੰ ਪਾਰ ਕਰਦੀ ਹੋਈ ਪੂਰੀ ਦੁਨੀਆ 'ਚ ਫੈਲੇਗੀ, ਬ੍ਰਹਿਮੰਡ 'ਚ ਫੈਲੇਗੀ। ਸਿਰਫ ਇੱਕ ਹੀ ਗੱਲ ਤੋਂ ਬਚ ਕੇ ਰਹਿਣਾ ਹੈ, ਇਸ ਮੋਰਚੇ ਨੂੰ ਆਪਣੇ ਹਿੱਤਾਂ ਲਈ ਵਰਤਣ ਦੀ ਬਜਾਏ ਇਸ ਯੂਨੀਵਰਸਿਟੀ ਦੇ ਹਿੱਤਾਂ ਲਈ ਵਰਤਣਾ ਹੈ, ਪੰਜਾਬ ਦੀ ਸਾਂਝੀ ਵਿਰਾਸਤ ਲਈ ਵਰਤਣਾ ਹੈ, ਇਸ ਨੂੰ ਪੰਜਾਬ ਦੀ ਸਟੇਟ ਯੂਨੀਵਰਸਿਟੀ ਘੋਸ਼ਿਤ ਕਰਵਾਉਣਾ ਹੈ। ਤੁਹਾਡੀ ਸਾਰੇ ਦੀ ਤਾਕਤ ਦੇ ਨਾਲ ਹੋਣੀ ਹੈ, ਗੱਲਾਂ ਦੇ ਨਾਲ ਨਹੀਂ ਹੋਣੀ। ਗੱਲਾਂ ਬਹੁਤ ਸੌਖੀਆਂ ਹੁੰਦੀਆਂ ਕਰਨੀਆਂ, ਲੜਨਾ ਸਭ ਤੋਂ ਔਖਾ ਹੁੰਦਾ ਹੈ। ਦੁਸ਼ਯੰਤ ਕੁਮਾਰ ਕਵੀ ਦੀ ਇੱਕ ਦੋ ਲਾਈਨਾਂ ਦੇ ਨਾਲ ਮੈਂ ਆਪਣੀ ਗੱਲ ਖਤਮ ਕਰੂੰਗਾ। कवि महान कवि दुष्यंत कुमार कहता है, पीर पीर पर्वत सी पिघलनी चाहिए, हो गई है पीर पर्वत सी पिघलनी चाहिए, इस हिमालय से कोई गंगा निकलनी चाहिए। हंगामा करना, सिर्फ हंगामा करना मेरा मकसद नहीं, मेरा मकसद है, मेरी कोशिश है सूरत हाल बदलनी चाहिए। आप इस सिस्टम ਨੂੰ ਜੜ ਤੋਂ ਖੇਡਣਾ ਹੈ ਤਾਂ ਕਿ ਕੋਈ ਵੀ ਪੋਲੀਟੀਸ਼ੀਅਨ ਸਾਨੂੰ ਵਾਰ-ਵਾਰ ਸਾਨੂੰ ਮੂਰਖ ਬਣਾ ਕੇ ਆਪਣੀ ਰਾਜਗੱਦੀ ਦਾ ਆਨੰਦ ਨਾ ਲੈ ਸਕੇ। ਤੁਹਾਡਾ ਸਾਰੇ ਸਾਥੀਆਂ ਦਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ, ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਘੋਲ ਦੀ ਹਮਾਇਤ ਕਰਦੇ ਆਪਣੀ ਜਗ੍ਹਾ ਰਹਿਣਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।